ਤੇ ਅਗਲੀ ਖਬਰ ਦਾ ਰੁਖ ਕਰੀਏ ਸ਼ਰਮਾ ਜੀ, ਆਪਾਂ ਹਰਿਆਣੇ ਦੀ ਰਾਜਨੀਤੀ ਦੀ ਗੱਲ ਕਰੀਏ। ਕਹਿੰਦੇ ਹੁੱਡਾ ਦੀ ਧਮਕੀ ਕੰਮ ਕਰ ਗਈ, ਚੌਟਾਲਿਆਂ ਦੀ ਸਟੇਜ ਤੇ ਕਾਂਗਰਸ ਦਾ ਚੜ੍ਹਨ ਦਾ ਹੀਆ ਨਹੀਂ ਪਿਆ। ਪ੍ਰਵੀਨ ਜੀ, ਹਰਿਆਣੇ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ 10 ਲੋਕ ਸਭਾ ਸੀਟਾਂ, ਹਾਂਜੀ ਹਾਂਜੀ, ਤੇ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ। ਆਉਣ ਤੋਂ ਬਾਅਦ ਹਰਿਆਣੇ ਦੀ ਕਾਂਗਰਸੀਆਂ ਨੂੰ ਫਿਕਰ ਪੈ ਗਿਆ ਕਿ ਲੈ ਵੀ ਸਾਡੇ ਨਾਲ ਸੀਟਾਂ 3-4 ਤਾਂ ਲੈ ਜਾਣਗੇ। ਚਲੋ ਜੇ 3 ਵੀ ਲੈ ਕੇ ਜਾਂਦੇ ਆ, 7 ਬਚਦੀਆਂ ਇਹਨਾਂ ਕੋਲ, ਤੇ ਸ਼ਾਇਦ ਕੋੜਾ ਕੁੱਟ ਭਰ ਲੈਂਦੇ ਕਿ ਚੱਲ ਕੋਈ ਨਾ 7 ਨਾਲ ਸਾਰ ਲੈਂਦੇ ਆ। ਪਰ ਕਹਿੰਦੇ ਜੀ ਹੁਣ ਹੋਇਆ ਇਹ ਕਿ ਅਨੈਲੋਆਂ ਨੇ, ਚੌਟਾਲਿਆਂ ਨੇ, ਹੈਨਾ, ਦੇਵੀ ਲਾਲ ਜੀ ਦਾ ਦਿਹਾੜਾ ਮਨਾਉਣਾ ਸੀ 110ਵਾਂ, ਤੇ ਉਹਦੇ ਤੇ ਵੱਡਾ ਇਕੱਠ ਕਰਨਾ ਸੀ, ਤੇ ਇਹਨਾਂ ਨੇ ਵਾਇਆ ਖੜਗੇ ਸੋਨੀਆ ਗਾਂਧੀ ਨਾਲ ਸੰਪਰਕ ਸਾਧਿਆ ਕਿ ਇੰਡੀਆ ਗੱਠਜੋੜ ਦਾ ਹਿੱਸਾ ਬਣਨ ਲਈ ਤਿਆਰ ਆ, ਸਾਡੀ ਸਟੇਜ ਤੇ ਆ ਜਾਓ ਜੀ। ਤੇ ਇਹਨਾਂ ਨੇ ਕਹਿੰਦੇ ਜੀ ਕਿ ਲੰਘੇ ਕੱਲ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋ ਕੇ ਹੁਣ ਦਾ ਐਲਾਨ ਕਰਨਾ ਸੀ। ਠੀਕ ਹੈ। ਪਰ ਭੁਪਿੰਦਰ ਸਿੰਘ ਹੁੱਡਾ ਕਹਿੰਦੇ ਸਿੱਧਾ ਹੋ ਗਿਆ ਜੀ ਕਾਂਗਰਸ ਨੂੰ। ਅੱਛਾ। ਭੁਪਿੰਦਰ ਸਿੰਘ ਹੁੱਡਾ, ਵੀਰ ਭੱਦਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਸਮੇਂ ਤਿੰਨੇ ਇੱਕ ਦੂਜੇ ਦੀ ਢਾਲ ਰਹੇ ਨੇ ਜੀ। ਕਹਿੰਦੇ ਜੀ ਪੰਜਾਬ 'ਚ ਕੈਪਟਨ ਨੂੰ ਬਣਾ ਕੇ ਰਾਜੀ ਨਹੀਂ ਸੀ ਕਾਂਗਰਸ, ਤਾਂ ਹੁੱਡਾ ਤੇ ਵੀਰ ਭੱਦਰ ਨੇ ਬੈਟਿੰਗ ਕੀਤੀ ਜੀ। ਹੁੱਡਾ ਨੂੰ ਖੁੱਡੇ ਲਾਉਣ ਨੂੰ ਫਿਰਦੇ ਸੀ ਕੈਪਟਨ ਤੇ ਵੀਰ ਭੱਦਰ ਨੇ ਬੈਟਿੰਗ ਕੀਤੀ। ਵੀਰ ਭੱਦਰ ਨੂੰ ਸਾਈਡਲਾਈਨ ਕਰਨ ਨੂੰ ਫਿਰਦੇ ਸੀ ਕੈਪਟਨ ਤੇ ਹੁੱਡਾ ਨੇ ਬੈਟਿੰਗ ਕੀਤੀ। ਕਹਿੰਦੇ ਆਪਸ ਵਿੱਚ ਮਿਲ ਕੇ ਖੇਡਦੇ ਸੀ। ਵੀਰ ਭੱਦਰ ਜੀ ਰਹੇ ਨਹੀਂ ਧਰਤੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਪਾਰਟੀ 'ਚ ਨਹੀਂ ਰਹੇ, ਤੇ ਹੁੱਡਾ ਹੁਣ ਇਕੱਲੇ ਆ। ਤੇ ਹੁੱਡਾ ਕਹਿੰਦਾ ਕੋਈ ਨਾ, ਬੈਟਿੰਗ ਮੈਨੂੰ ਤਾਂ ਵੀ ਕਰਨੀ ਆਉਂਦੀ ਹੈ। ਕਹਿੰਦੇ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਅਨੈਲੋਆਂ ਦੀ ਸਟੇਜ ਤੇ, ਚੌਟਾਲਿਆਂ ਦੀ ਸਟੇਜ ਤੇ ਖੜਗੇ ਸੋਨੀਆ ਆਉਣਗੇ, ਇੰਡੀਆ ਗੱਠਜੋੜ ਦੇ ਲੀਡਰ ਆਉਣਗੇ, ਉਰੇ ਸ਼ਾਮਲ ਹੋ ਕੇ ਗਾਂ ਗੱਲ ਵਧੂਗੀ। ਉਹ ਕਹਿੰਦਾ ਕਿ 10 ਚੋਂ ਜੇ 3 ਆਪ ਵਾਲੇ ਲੈ ਗਏ, ਤੇ ਜਿਹੜੀਆਂ 7 ਬਚੀਆਂ 7 ਚੋਂ 3 ਜਾਂ 4 ਇਹਨਾਂ ਨੇ ਲੈ ਜਾਣੀ, ਸਾਡੇ ਪੱਲੇ ਕੀ ਰਹਿਣਾ। ਤੇ ਇਸ ਲਈ ਕਹਿੰਦੇ ਹੁੱਡਾ ਨੇ ਸੋਨੀਆ ਗਾਂਧੀ ਨੂੰ ਸਿੱਧਾ ਸੁਨੇਹਾ ਭੇਜਿਆ ਕਿ ਮੈਡਮ ਜੀ ਤੁਸੀਂ ਚੌਟਾਲਿਆਂ ਦੀ ਦੇਵੀ ਲਾਲ ਦੇ ਦਿਹਾੜੇ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਰਿਆਣੇ ਆਇਓ। ਠੀਕ ਹੈ। ਜਹਾਜ਼ 'ਚੋਂ ਉਤਰਿਓ, ਤੁਹਾਨੂੰ ਮੈਂ ਗੁਲਦਸਤਾ ਦਊਂਗਾ, ਤੇ ਉਹ ਗੁਲਦਸਤਾ ਮੇਰਾ ਆਖਰੀ ਗੁਲਦਸਤਾ ਹੋਊਗਾ, ਉਹ ਤੋਂ ਬਾਅਦ ਮੇਰੀ ਤੁਹਾਨੂੰ ਸਤਿ ਸ੍ਰੀ ਅਕਾਲ ਹੋਊਗੀ। ਠੀਕ ਹੈ। ਆਪਣਾ ਕਹਿੰਦਾ ਨਾਤਾ ਖਤਮ, ਉਹ ਤੋਂ ਬਾਅਦ ਚੌਟਾਲਿਆਂ ਤੋਂ ਹੀ ਲੈ ਲਿਓ ਹਰਿਆਣੇ 'ਚ ਵੋਟਾਂ। ਤੇ ਹੁੱਡਾ ਦੀ ਇਹ ਧਮਕੀ ਕੰਮ ਕਰ ਗਈ। ਅੱਛਾ। ਨਾ ਤਾਂ ਦੇਵੀ ਲਾਲ ਦੇ ਇਹ ਸਮਾਗਮ ਦੇ ਵਿੱਚ ਵੱਡਾ ਇਕੱਠ ਸੀ, ਭਰਮੀ ਰੈਲੀ ਸੀ, ਔਰ ਸੁਖਬੀਰ ਬਾਦਲ ਵਰਗੇ ਲੀਡਰ ਬੈਠੇ ਸੀ, ਕਿਉਂਕਿ ਜਦੋਂ ਪਤਾ ਲੱਗ ਗਿਆ ਕਾਂਗਰਸ ਨਹੀਂ ਆ ਰਹੀ, ਸੁਖਬੀਰ ਨੂੰ ਵੀ ਸੱਦਾ ਦੇ ਲਿਆ ਹੁਣ। ਸੁਖਬੀਰ ਬਾਦਲ ਵਰਗੇ, ਇੱਥੋਂ ਤੱਕ ਇੰਡੀਆ ਗੱਠਜੋੜ ਦੇ ਲੀਡਰ ਆਏ ਜੀ, ਅਬਦੁੱਲਾ ਵਰਗੇ ਆਏ, ਅਮਰ ਅਬਦੁੱਲਾ ਵਰਗੇ ਉਹ ਆਏ, ਪਰ ਤਾਂ ਨਤੀਸ਼ ਨਹੀਂ ਆਏ। ਅੱਛਾ। ਨਹੀਂ ਆਏ ਤਾਂ ਲਾਲੂ ਨਹੀਂ ਆਏ, ਨਹੀਂ ਆਏ ਤਾਂ ਕੇਜਰੀਵਾਲ ਭਗਵੰਤ ਮਾਨ ਨਹੀਂ ਆਏ, ਤੇ ਨਹੀਂ ਆਏ ਤਾਂ ਸੋਨੀਆ ਖੜਗੇ ਵਰਗੇ ਵੀ ਨਹੀਂ ਆਏ। ਇਸ ਲਈ ਕਾਂਗਰਸ ਨੇ ਇਹ ਸਟੇਜ ਤੇ ਚੜ੍ਹਨੋਂ ਇਨਕਾਰ ਕਰਤਾ, ਜਾਂ ਕਾਂਗਰਸ ਹੁੱਡੇ ਦੀ ਧਮਕੀ ਤੋਂ ਡਰ ਕੇ ਸਟੇਜ ਤੇ ਨਹੀਂ ਚੜੀ। ਸੋ ਕੀ ਹੁੱਡੇ ਦੀ ਧਮਕੀ ਕੰਮ ਕਰ ਗਈ? ਹੁਣ ਇਹ ਧਮਕੀ ਉਹਨਾਂ ਨੂੰ ਆਪ ਤੋਂ ਵੀ ਅੱਡ ਕਰਨ ਲਈ ਕੰਮ ਕਰੂਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਜਾਂ ਆਪ ਨਾਲ ਜਾਣਾ ਚਾਹੁੰਦੇ ਨੇ ਜਾਂ ਨਹੀਂ ਜਾਣਾ ਚਾਹੁੰਦੇ, ਇਹ ਦੇਖਣ ਵਾਲੀ ਗੱਲ ਆ। ਪਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਇੱਥੋਂ ਦੇ ਕਾਂਗਰਸੀ ਕਹਿੰਦੇ ਸਿੱਧੇ ਸੁਨੇਹੇ ਦੇ ਰਹੇ ਨੇ ਸੋਨੀਆ ਗਾਂਧੀ ਨੂੰ ਕਿ ਨਾ ਮਿਲਿਓ ਇਹਨਾਂ ਨਾਲ, ਜਿਹੜੀ ਮਾੜੀ ਮੋਟੀ ਕਾਂਗਰਸ ਬਚੀ ਉਹਦਾ ਵੀ ਭੋਗ ਪੈ ਜੂ। ਪਰ ਹੁੱਡਾ ਦੀ ਧਮਕੀ ਚੌਟਾਲਿਆਂ ਲਈ ਤਾਂ ਕੰਮ ਕਰ ਗਈ, ਤਾਂ ਹੀ ਚੌਟਾਲਿਆਂ ਨੂੰ ਆਪਣੀ ਸਟੇਜ ਤੋਂ ਕਹਿਣਾ ਪਿਆ। ਜਦੋਂ ਬਾਕੀ ਲੀਡਰ ਸਾਰਿਆਂ ਨੇ ਕਿਹਾ ਕਿ ਜੀ ਭਾਜਪਾ ਨੂੰ ਹਟਾਉਣ ਲਈ, ਮੋਦੀ ਨੂੰ ਲਾਉਣ ਲਈ ਸਾਨੂੰ ਇਕੱਠਿਆਂ ਆਉਣ ਦੀ ਲੋੜ ਆ, ਤਾਂ ਚੌਟਾਲੇ, ਓਮ ਪ੍ਰਕਾਸ਼ ਚੌਟਾਲਾ ਕਹਿੰਦਾ ਮੈਨੂੰ ਜੇਲ੍ਹ ਭੇਜਣ ਵਾਲੀ ਕਾਂਗਰਸ ਆ। ਅੱਛਾ। ਸੋ ਇਸ ਲਈ ਇਹਦਾ ਮਤਲਬ ਉਹਨੇ ਵੀ ਇੱਕ ਲੀਕ ਖਿੱਚਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਲੀਕ ਮਿਟੂਗੀ, ਕਿ ਇਹ ਇੰਡੀਆ ਗੱਠਜੋੜ ਦਾ ਹਿੱਸਾ ਬਣਨਗੇ ਜਾਂ ਅੱਡੋ ਅੱਡ ਲੜਨਗੇ। ਜਿਵੇਂ ਉਧਰ ਜੈ ਲਲਿਤਾ ਦੀ ਪਾਰਟੀ ਸੀ ਜਿਹੜੀ ਕੱਲ ਤੱਕ ਐਨਡੀਏ 'ਚ ਸੀ, ਉਹਨੇ ਸਤਿ ਸ੍ਰੀ ਅਕਾਲ ਕਰਤੀ ਐਨਡੀਏ ਨੂੰ, ਉਹ ਐਨਡੀਏ ਛੱਡ ਕੇ ਆ ਗਈ। ਸੋ ਇਸ ਲਈ ਕਦੋਂ ਕੀ ਹੋ ਜਾਵੇ ਕੁਛ ਨਹੀਂ ਪਤਾ। ਹੁਣ ਉਹ ਕਹਿੰਦੇ ਇਕੱਲਿਆਂ ਲੜਾਂਗੇ, ਪਤਾ ਹੋ ਸਕਦਾ ਅੱਜ ਜਦੋਂ ਆਪਾਂ ਖਬਰਾਂ ਕਰ ਰਹੇ ਤਦ ਤੱਕ ਇੰਡੀਆ ਗੱਠਜੋੜ ਲੀਡਰ ਉਹਦੇ ਘਰੇ ਵੀ ਪਹੁੰਚ ਗਏ ਹੋਣਗੇ, ਸਾਡੇ ਨਾਲ ਆ ਜਾਓ। ਸੋ ਇਸ ਲਈ ਰਾਜਨੀਤੀ ਕਦੋਂ ਕੀ ਹੋ ਜਾਵੇ ਕੁਛ ਨਹੀਂ ਪਤਾ। ਪਰ ਇਹ ਗੱਲ ਦਰੁਸਤ ਹੈ ਕਿ ਖੇਤਰੀ ਪਾਰਟੀਆਂ ਦੇ ਮਾਮਲਿਆਂ ਦੇ ਵਿੱਚ ਰਾਸ਼ਟਰੀ ਪਾਰਟੀਆਂ ਦਾ ਸੂਬਿਆਂ 'ਚ ਪੇਚ ਫਸਣੇ ਆ, ਕਿਉਂਕਿ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹ ਆਪਣਾ ਦਬਦਬਾ, ਆਪਣਾ ਗਲਬਾ ਚਾਹੁੰਦੀਆਂ ਨੇ, ਤੇ ਪਰ ਖੇਤਰੀ ਪਾਰਟੀਆਂ ਦੀ ਹੋਂਦ ਦਾ ਜਿਉਂਦੇ ਰਹਿਣਾ ਜ਼ਰੂਰੀ ਆ। ਉਹਨਾਂ 'ਚੋਂ ਚਾਹੇ ਲੀਡਰਾਂ ਨੂੰ ਕੁਝ ਨੂੰ ਲਾਂਭੇ ਕਰਨ ਦੀ ਲੋੜ ਆ, ਭ੍ਰਸ਼ਟਾਚਾਰ ਨੂੰ ਹਟਾਉਣ ਦੀ ਲੋੜ ਆ, ਪਰ ਤਾਂ ਵੀ ਖੇਤਰੀ ਪਾਰਟੀਆਂ ਦੀ ਹੋਂਦ ਜ਼ਰੂਰੀ ਆ। ਜੀ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਇੱਕ ਦਿਨ ਆਪਾਂ ਜ਼ਿਕਰ ਕਰਦੇ ਸੀਗੇ DLF ਦਾ,
ਤੇ ਉਹਦੇ ਜਿੱਦੇ ਆਪਾਂ ਇਹਨਾਂ ਦੇ ਜਵਾਈ ਦਾ ਰਾਬਰਟ ਵਾਡਰਾ ਦਾ ਜ਼ਿਕਰ ਕੀਤਾ, ਉਸ ਦਿਨ ਆਪਾਂ ਤੁਸੀਂ ਕਿਹਾ ਸੀ, ਇੱਕ ਗੱਲ ਕਹੀ ਸੀਗੀ ਕਿ ਉਹਦਾ ਪਤਾ ਨਹੀਂ ਕੁਛ ਬਣੇ ਨਾ ਬਣੇ, ਪਰ ਉਹ ਹੁੱਡਾ ਦੀ ਬਲੀ ਲੈ ਗਿਆ। ਉਹ ਜਿਹੜੇ ਮਾਮਲੇ ਸੀਗੇ ਹੁੱਡਾ ਸਰਕਾਰ ਦੀ ਬਲੀ ਲੈ ਗਏ। ਹਾਲਾਂਕਿ ਕਾਰਜਕਾਲ ਦੇ ਤੌਰ ਤੇ ਦੇਖਿਆ ਜਾਵੇ ਤਾਂ ਸ਼ਲਾਘਾਯੋਗ ਸੀਗਾ। ਪਰ ਤੁਸੀਂ ਇਹ ਦੇਖੋ ਵੀ 3-4 ਗੁੱਟ ਆ ਉੱਥੇ, ਕੁਮਾਰੀ ਸ਼ੈਲਜ਼ਾਦਾ, ਰਣਦੀਪ ਸੁਰਜੇਵਾਲਾ ਦਾ, ਭੁਪਿੰਦਰ ਹੁੱਡਾ ਦਾ, 3-4 ਗੁੱਟ ਨੇ। ਅਸ਼ੋਕ ਤੰਵਰ ਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਜ਼ਿਆਦਾ ਕੋਈ ਪ੍ਰਭਾਵੀ ਗੁੱਟ ਹੈਗਾ। ਪਰ ਇੰਨੇ ਜਿਵੇਂ ਜੋ ਹਾਲ ਪੰਜਾਬ ਦੇ ਵਿੱਚ ਆਪਾਂ ਦੇਖਦੇ ਰਹੇ, ਕੈਪਟਨ ਧੜਾ, ਜਗਮੀਤ ਧੜਾ, ਬਾਜਵਾ ਧੜਾ, ਜੇ ਵੋ ਹਨਾ, ਇੰਨੇ ਗਰੁੱਪਾਂ ਦੇ ਬਾਵਜੂਦ ਤੁਸੀਂ ਆਪਣੀ ਇੱਕ ਸਿਆਸੀ ਹੋਂਦ ਜ਼ਮੀਨ ਬਚਾ ਲੈਂਦੇ ਹੋ, ਤਾਂ ਇਹਦਾ ਮਤਲਬ ਪ੍ਰਭਾਵੀ ਹੋ ਤੁਸੀਂ। ਬਿਲਕੁਲ, ਬਿਲਕੁਲ। ਜੀ।